ਵੀਅਰਸ ਵੈਲਕਮ ਬੈਕ ਇਨ ਆਵਰ ਸ਼ੋ। ਹਾਂ ਡਾਕਟਰ ਸਾਹਿਬ, ਸਾਡਾ ਸਵਾਲ ਹੈ, ਜੰਮੂ ਕਸ਼ਮੀਰ ਦੇ ਬਾਰਾਮੂਲਾ ਕਸਬੇ ਵਿੱਚ ਸਥਿਤ ਕੈਥੋਲਿਕ ਸਕੂਲ ਨੇ 300 ਸਿੱਖ ਵਿਦਿਆਰਥੀਆਂ ਨੂੰ ਦਸਤਾਰ ਸਜਾ ਕੇ ਸਕੂਲ ਆਉਣ ਤੋਂ ਮਨਾ ਕਰ ਦਿੱਤਾ ਹੈ। ਹਾਂ ਡਾਕਟਰ ਸਾਹਿਬ, ਦੇਖੋ ਇਹ ਹੈ ਗੁਲਾਮੀ ਦੀਆਂ ਨਿਸ਼ਾਨੀਆਂ। ਹੁਣ ਇਹ ਕ੍ਰਿਸਚਨ ਜਿਹੜੇ ਨੇ ਹਿੰਦੁਸਤਾਨ 'ਚ ਖੁਦ ਵੀ ਸਫਰ ਕਰ ਰਹੇ ਨੇ। ਅੱਜ ਹਿੰਦੁਸਤਾਨ ਦੀਆਂ 18 ਸਟੇਟਾਂ ਦੇ ਵਿੱਚ ਐਂਟੀ ਕਨਵਰਸ਼ਨ ਲਾਅ ਬਣ ਗਏ ਨੇ ਕਿ ਕੋਈ ਬਦਲ ਨਹੀਂ ਸਕਦਾ, ਕਿਉਂਕਿ ਜਿਹਦੇ ਰਾਹੀਂ ਇਹਨਾਂ ਨੇ ਆਪਣੀ ਗਿਣਤੀ ਕਿੰਨੀ ਬਣਾਈ ਹੋਈ ਹੈ। ਹਿੰਦੁਸਤਾਨ ਸਿੱਖਾਂ ਨਾਲੋਂ ਜ਼ਿਆਦਾ ਆਬਾਦੀ ਹੈ ਈਸਾਈਆਂ ਦੀ ਜੀ। ਲੇਕਿਨ ਜਦੋਂ ਕੋਈ ਕੌਮ ਗਿਰਾਵਟ ਵੱਲ ਜਾਂਦੀ ਹੈ ਜਾਂ ਉਸ ਦਾ ਦਬਦਬਾ ਮੁੱਕਦਾ ਹੈ, ਕਿਵੇਂ ਜਿਹੜੇ ਆਪ ਗੁਲਾਮੀ ਸਫ਼ਰ ਕਰ ਰਹੇ ਹੁੰਦੇ ਨੇ ਉਹ ਵੀ ਉਹਨਾਂ ਨੂੰ ਜਿਹੜਾ ਹੋਰ ਜ਼ਲੀਲ ਕਰਦੇ ਨੇ। ਹੁਣ 107 ਸਾਲ ਪੁਰਾਣਾ ਸਕੂਲ ਹੈ ਜਿਹਨੇ 40 ਬੱਚਿਆਂ ਨੂੰ ਤਾਂ ਐਕਸਪੈਲ ਕਰ ਦਿੱਤਾ, ਪਹਿਲਾਂ ਧੁੱਪੇ ਖੜੇ ਰੱਖਿਆ ਵੀ ਤੁਸੀਂ ਦਸਤਾਰਾਂ ਸਜਾ ਕੇ ਨਹੀਂ ਆਉਣਾ। ਹੁਣ ਇਸ ਸਕੂਲ ਦੇ ਵਿੱਚ ਇਹਦਾ ਨਾਂ ਸੇਂਟ ਜੋਸਫ ਹਾਇਰ ਸੈਕੰਡਰੀ ਸਕੂਲ ਬਾਰਾਮੂਲਾ ਹੈ, ਕਸ਼ਮੀਰ ਵੈਲੀ ਦੇ ਵਿੱਚ ਹੈ ਜੀ। ਇਹ ਆਪ ਚੀਕਾਂ ਮਾਰਦੇ ਨੇ ਉੱਥੇ ਕਿ ਜੀ ਸਾਡੇ ਨਾਲ ਜਿਹੜਾ ਇਹ ਮੁਸਲਮਾਨ ਆ ਕਰ ਰਹੇ ਨੇ ਜਾਂ ਜ਼ਿਆਦਤੀ ਕਰ ਰਹੇ ਨੇ। ਪਿੱਛੇ ਵੀ ਇਸ ਕਿਸਮ ਦਾ ਇਹਨਾਂ ਦਾ ਪ੍ਰਚਾਰ ਸੀ। ਹੁਣ ਇਹ ਆਪ ਕੀ ਕਰ ਰਹੇ ਨੇ ਜੀ। ਔਰ ਇਹਦੇ ਚੰਗੀ ਗੱਲ ਹੈ ਵੀ ਇਸ ਕੇਸ ਨੂੰ ਜਿਹੜਾ ਯੂਨਾਈਟਿਡ ਸਿੱਖਸ ਆਰਗੇਨਾਈਜੇਸ਼ਨ ਨੇ ਲਿਆ ਜੀ। ਉਹਨਾਂ ਨੇ ਸਕੂਲ ਦੇ ਪ੍ਰਿੰਸੀਪਲ ਨੂੰ ਵੀ ਲਿਖਿਆ ਔਰ ਜਿਹੜਾ J&K ਡਾਇਓਸੀਜ਼ ਦਾ ਇੰਚਾਰਜ ਹੈ ਬਿਸ਼ਪ, ਉਹਨੂੰ ਵੀ ਲਿਖਿਆ ਜੀ। ਔਰ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਵੀ ਇਹ ਤੁਹਾਡਾ ਬੇਸਿਕ ਇਹ ਜੋ ਤੁਸੀਂ ਕਰ ਰਹੇ ਹੋ ਇਹ ਇਨਫ੍ਰਿੰਜ ਕਰ ਰਹੇ ਹੋ ਬੇਸਿਕ ਰਾਈਟ ਟੂ ਐਜੂਕੇਸ਼ਨ ਜੀ। ਸੋ ਅਸੀਂ ਸਮਝਦੇ ਹਾਂ ਵੀ ਇਹ ਇਕੱਲੇ ਇਸ ਸਕੂਲ ਨੂੰ ਪਹਿਲਾਂ ਪੰਜਾਬ 'ਚ ਵੀ ਇਸ ਕਿਸਮ ਦੇ ਇੱਕ ਕੈਥੋਲਿਕ ਸਕੂਲ ਨੇ ਕੀਤਾ ਸੀ ਜੀ। ਸੋ ਇਸ ਕੇਸ ਨੂੰ ਹਾਈ ਪ੍ਰੋਫਾਈਲ ਕੇਸ ਬਣਾਉਣਾ ਚਾਹੀਦਾ ਔਰ ਇਹਨਾਂ ਦੇ ਜਿੰਨੇ ਬਿਸ਼ਪਸ ਦੀ ਵੱਡੀ ਅਸੈਂਬਲੀ ਹੈ ਉਹਦੇ ਤੋਂ ਇੱਕ ਫॉर ਵਨਸ ਫॉर ਆਲ ਦਾ ਟਾਈਮਸ ਕਿ ਵੀ ਇਹ ਕਲੀਅਰ ਕਰਵਾ ਲੈਣਾ ਚਾਹੀਦਾ ਹੈ ਕਿ ਇੰਟਰਫੇਰੈਂਸ ਮਤ ਕਰੋ। ਤੁਸੀਂ ਵੀ ਇੱਕ ਮਾਈਨੋਰਿਟੀ ਹੋ ਹਿੰਦੁਸਤਾਨ 'ਚ, ਰਾਦਰ ਸਾਨੂੰ ਇਕੱਠੇ ਹੋ ਕੇ ਆਪਣੇ ਹੱਕਾਂ ਲਈ ਲੜਨਾ ਚਾਹੀਦਾ ਤੇ ਜੇ ਤੁਸੀਂ ਇਸ ਕਿਸਮ ਦੀ ਗੱਲ ਕਰੋਗੇ ਫਿਰ ਸਿੱਖਾਂ ਨਾਲ ਟੱਕਰ ਲੈਣ ਦਾ ਤੁਹਾਨੂੰ ਮਤਲਬ ਪਤਾ ਹੀ ਹੋਣਾ ਚਾਹੀਦਾ ਵੀ ਅਲਟੀਮੇਟਲੀ ਅੰਗਰੇਜ਼ ਵੀ 100 ਸਾਲ ਉੱਥੇ ਰਹੇ ਨੇ। ਉਹਨਾਂ ਨੇ ਸਿੱਖਾਂ ਦੇ ਹੱਕਾਂ ਨੂੰ, ਅੱਜ ਆਸਟ੍ਰੇਲੀਆ ਦੀ ਪ੍ਰਾਈਮ ਮਿਨਿਸਟਰ ਆਸਟ੍ਰੇਲੀਆ 'ਚ ਪੱਗ ਬੰਨ੍ਹ ਕੇ ਕੰਮ ਤੇ ਜਾਣ ਔਰ ਮੋਟਰਸਾਈਕਲ ਚਲਾਉਣ ਦਾ ਹੱਕ ਦੇ ਰਹੀ ਹੈ। ਇੰਗਲੈਂਡ ਦੇ ਵਿੱਚ ਕ੍ਰੈਸ਼ ਹੈਲਮਟ ਐਕਟ ਬਣਿਆ ਹੋਇਆ ਹੈ। ਯੂਰਪੀਅਨ ਯੂਨੀਅਨ ਦੇ ਵਿੱਚ ਜਿਹੜਾ ਉਹ ਯੂਰਪੀਅਨ ਪਾਰਲੀਮੈਂਟ 'ਚ ਕਿਰਪਾਨ ਲੈ ਕੇ ਜਾਣ ਦਾ ਹੱਕ ਸਿੱਖਾਂ ਨੇ ਲਿਆ ਹੈ। ਕੈਨੇਡਾ ਦੇ ਵਿੱਚ ਲਿਆ ਹੈ। ਅਮਰੀਕਾ ਦੇ ਵਿੱਚ ਅਸੀਂ ਜਿਹੜਾ ਮਚ ਮੋਰ ਫਰੀडम ਇੰਜੋਏ ਕਰ ਰਹੇ ਹਾਂ। ਫਰਾਂਸ 'ਚ ਅਸੀਂ ਲੜ ਰਹੇ ਹਾਂ ਫਰਾਂਸ ਦੀ ਸਰਕਾਰ ਨਾਲ। ਸੋ ਇਹ ਠੀਕ ਵਰਤਾਰਾ ਨਹੀਂ ਜੀ। ਡਾਕਟਰ ਸਾਹਿਬ, ਅਮਰੀਕਨ ਕਾਂਗਰਸ ਦੇ 23 ਕਾਂਗਰਸਮੈਨਾਂ ਨੇ FBI ਨੂੰ ਇੱਕ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਸਿੱਖਾਂ ਦੇ ਖਿਲਾਫ ਹੇਟ ਕ੍ਰਾਈਮਸ ਯਾਨੀ ਕਿ ਨਫ਼ਰਤ ਆਧਾਰਿਤ ਅਪਰਾਧ ਉਵੇਂ ਹੀ ਪੜਤਾਲ ਕੀਤੀ ਜਾਏ ਜਿਵੇਂ ਕਿ ਦੂਸਰੀਆਂ ਕੌਮਾਂ ਦੀ ਕੀਤੀ ਜਾਂਦੀ ਹੈ। ਡਾਕਟਰ ਸਾਹਿਬ, ਦੇਖੋ ਇਹ ਸਾਡਾ ਜਿਹੜਾ ਅਮਰੀਕਾ ਦੇ ਵਿੱਚ ਸਿੱਖ ਕਾਕਸ ਬਣੀ ਕਾਂਗਰਸਮੈਨਾਂ ਨੇ ਉਹਨਾਂ ਦਾ ਪਹਿਲਾ ਐਕਟ ਹੈ। ਅਸੀਂ ਉਹਨਾਂ ਨੂੰ ਮੁਬਾਰਕਬਾਦ ਦਿੰਦੇ ਜੀ। 23 ਕਾਂਗਰਸਮੈਨਾਂ ਨੇ FBI ਨੂੰ ਇਹ ਲਿਖਿਆ ਕਿ ਜਿਹੜੇ ਹੇਟ ਕ੍ਰਾਈਮਸ ਨੇ ਉਹਨਾਂ ਦੇ ਵਿੱਚ ਉਹ ਰਿਲੀਜਨ ਵਾਈਜ਼ ਮੋਸਟਲੀ ਜਾਂ ਜਿਹੜਾ ਉਸ ਨੂੰ ਕਰਦੇ ਨੇ, ਐਂਟਰੀ ਕਰਦੇ ਨੇ, ਕਿਉਂਕਿ ਉਹਦੇ 'ਚ ਫਿਰ ਫਾਸਟ ਹੁੰਦੀ ਹੈ ਵੈਰੀਫਿਕੇਸ਼ਨ ਵੀ ਔਰ ਪਤਾ ਵੀ ਲੱਗਦਾ ਜਦੋਂ ਕੱਲ੍ਹ ਨੂੰ ਕੋਈ ਵੀ ਫੈਡਰਲ ਫੰਡਸ ਐਲੋਕੇਟ ਹੋਣੇ ਨੇ ਐਜੂਕੇਸ਼ਨ ਦੇ ਹਵਾਲੇ ਨਾਲ ਦੂਜੇ ਨਾਲ ਜਿਸ ਧਰਮ ਦੇ ਲੋਕ ਸਫਰ ਕਰ ਰਹੇ ਹੁੰਦੇ ਨੇ ਉਹਨਾਂ ਦਾ ਨੋਟਿਸ ਲਿਆ ਜਾਂਦਾ। ਸੋ ਆਲਰੇਡੀ 140 ਕਾਂਗਰਸਮੈਨ ਇਸ ਦੇ ਉੱਤੇ ਸਿੱਖਾਂ ਦੀ ਹਮਾਇਤ ਕਰ ਚੁੱਕੇ ਨੇ ਔਰ ਪਿਛਲੇ ਹਫਤੇ ਹੀ ਜਿਹੜੇ US ਅਟਾਰਨੀ ਜਨਰਲ ਨੇ ਮਿਸਟਰ ਐਰਿਕ ਹੋਲਡਰ, ਉਹਨਾਂ ਨੇ ਵੀ ਓਪਨ ਹੀਅਰਿੰਗ ਦੇ ਵਿੱਚ ਖੁੱਲੀ ਸਪੋਰਟ ਦਿੱਤੀ ਹੈ। ਜੂਨ ਦੇ ਪਹਿਲੇ ਹਫਤੇ FBI ਵਾਲਿਆਂ ਦੇ ਇੱਕ ਐਡਵਾਈਜ਼ਰੀ ਬੋਰਡ ਹੈ ਜਿਹਨੇ ਇਹਦੇ ਤੇ ਫਾਈਨਲ ਫੈਸਲਾ ਲੈਣਾ ਹੈ। ਸੋ ਅਸੀਂ ਸਮਝਦੇ ਹਾਂ ਵੀ ਇਨਫ ਸਪੋਰਟ ਅਸੀਂ ਗਾਰਨਰ ਕਰ ਲਈ ਹੈ ਵਿਦਨ ਅਮਰੀਕਨ ਲਾਅ ਮੇਕਰਸ ਦੇ ਕਿ ਇਹ ਗੁਰੂ ਨੇ ਚਾਹਿਆ ਤੇ ਜੂਨ ਦੇ ਵਿੱਚ ਸਿੱਖ ਕੈਟਾਗਰੀ ਵੀ ਬਾਕੀਆਂ ਦੇ ਨਾਲ ਜਿਹੜਾ ਇਸ ਦੀ ਸ਼ਮੂਲੀਅਤ ਹੋਏਗੀ ਜੀ। ਡਾਕਟਰ ਸਾਹਿਬ, ਬਰਤਾਨੀਆ ਦੇ ਲੈਸਟਰ ਸ਼ਹਿਰ ਵਿੱਚ ਸਿੱਖਾਂ ਨੂੰ ਇੱਕ ਵੱਖਰਾ ਸਕੂਲ ਖੋਲ੍ਹਣ ਦੀ ਆਗਿਆ ਦੇ ਦਿੱਤੀ ਗਈ ਹੈ। ਦੇਖੋ ਜੰਮੂ ਕਸ਼ਮੀਰ 'ਚ ਜਿੱਥੇ ਈਸਾਈ ਆਪ ਸਿੱਖਾਂ ਵਾਂਗ ਜਾਂ ਮੁਸਲਮਾਨਾਂ ਵਾਂਗ ਦੂਜੇ ਦਰਜੇ ਦੇ ਸ਼ਹਿਰੀ ਨੇ, ਉਹ ਦਸਤਾਰ ਦੇ ਉੱਤੇ ਪਾਬੰਦੀ ਲਾ ਰਹੇ ਨੇ ਔਰ ਇਹ ਜਿਹੜਾ ਲੈਸਟਰ ਐਜੂਕੇਸ਼ਨ ਡਿਪਾਰਟਮੈਂਟ ਹੈ ਉਹਨਾਂ ਨੇ ਪਿਛਲੀ ਵਾਰੀ ਜੁਲਾਈ 'ਚ ਵੀ ਸਿੱਖਾਂ ਨੇ ਅਪਲਾਈ ਕੀਤਾ ਸੀ ਲੇਕਿਨ ਉਦੋਂ ਅਪਰੂਵ ਨਹੀਂ ਸੀ ਹੋਇਆ। ਉਹਨਾਂ ਨੂੰ ਅਲਾਉ ਕੀਤਾ ਕਿ ਵੀ ਉਹ ਫ੍ਰੀ ਸਕੂਲ ਔਰ ਪੂਰਾ ਫੰਡਡ ਹੋਏਗਾ ਸਟੇਟ ਵੱਲੋਂ। 50% ਸੀਟਾਂ ਸਿੱਖਾਂ ਦੇ ਲਈ ਰਿਜ਼ਰਵ ਨੇ ਸਿੱਖ ਬੱਚਿਆਂ ਲਈ, ਬਾਕੀ 50% ਦੂਸਰਿਆਂ ਦੇ ਹੋਣਗੇ। ਸੋ ਅਸੀਂ ਸਮਝਦੇ ਹਾਂ ਵੀ ਇਹ ਰਿਮਾਰਕੇਬਲ ਗੱਲ ਹੈ ਕਿ ਵੀ ਇੰਗਲੈਂਡ ਦੇ ਵਿੱਚ ਇਸ ਕਿਸਮ ਦਾ ਸਾਨੂੰ ਵੱਖਰਾ ਸਕੂਲ ਖੋਲ੍ਹਣ ਦਾ ਔਰ ਸਟੇਟ ਫੰਡਡ, ਦਿਸ ਇਜ਼ ਰਿਮਾਰਕੇਬਲ ਜੀ।
ਲੰਡਨ ਵਿੱਚ ਇੱਕ ਬਰਤਾਨਵੀ ਸੈਨਿਕ ਦੀ ਸ਼ਰੇਆਮ ਸਿਰ ਵੱਢ ਕੇ ਹੱਤਿਆ ਕੀਤੀ ਗਈ ਹੈ। ਇਸ ਬਾਰੇ ਤੁਹਾਡੇ ਕੀ ਕਮੈਂਟਸ ਹਨ ਡਾਕਟਰ ਸਾਹਿਬ? ਦੇਖੋ, ਅਸੀਂ ਇਸ ਦੀ ਬੜੀ ਜ਼ੋਰਦਾਰ ਨਿਖੇਧੀ ਕਰਦੇ ਹਾਂ ਜੀ। ਪਹਿਲੀ ਗੱਲ ਤਾਂ ਇਹਨਾਂ ਮੁਲਕਾਂ 'ਚ ਵੈਸਟ ਹੋਏ ਜਾਂ ਅਮਰੀਕਾ ਹੋਏ ਜਿੱਥੇ ਸਾਨੂੰ ਮੁੱਢਲੀਆਂ ਆਜ਼ਾਦੀਆਂ ਹਾਸਲ ਨੇ ਜੀ, ਉਸ ਦੀ ਕੁਵਰਤੋਂ ਹੈ ਜੀ। ਫਿਰ ਦੂਸਰੀ ਗੱਲ ਅਸੀਂ ਇਹਦੇ 'ਚ ਇਹ ਵੀ ਕਹਿਣਾ ਚਾਹੁੰਦੇ ਹਾਂ, ਜਿਵੇਂ ਕਿ ਈਵਨ ਪ੍ਰਾਈਮ ਮਿਨਿਸਟਰ ਡੇਵਿਡ ਕੈਮਰੋਨ ਨੇ ਕਿਹਾ, ਲੰਡਨ ਦੇ ਮੇਅਰ ਨੇ ਕਿਹਾ ਕਿ ਇਹਨੂੰ ਇਸਲਾਮ ਦੇ ਨਾਲ ਜੋੜ ਕੇ ਨਾ ਦੇਖਿਆ ਜਾਏ। ਕੋਈ ਵੀ ਬੰਦਾ ਕਿਸੇ ਮਜ਼ਹਬ ਦਾ ਨਾਂ ਵਰਤ ਕੇ ਕੋਈ ਗੱਲ ਗਲਤ ਕਰ ਸਕਦਾ, ਉਸ ਲਈ ਉਸ ਮਜ਼ਹਬ ਦਾ ਦੋਸ਼ ਨਹੀਂ ਹੈ। ਜਿਵੇਂ ਕਿ ਹਿੰਦੁਸਤਾਨੀ ਮੀਡੀਆ ਹਰ ਐਕਟ ਨੂੰ ਸਿੱਖ ਆਤੰਕਵਾਦ ਬਣਾ ਦਿੰਦਾ ਹੈ, ਸਿੱਖ ਟੈਰਰਿਜ਼ਮ ਬਣਾ ਦਿੰਦਾ ਹੈ, ਕਿਉਂਕਿ ਉਹ ਸਿੱਖੀ ਨੂੰ ਬਦਨਾਮ ਕਰਨਾ ਚਾਹੁੰਦੇ ਨੇ। ਸੋ ਇਹ ਵੀ ਇੱਕ ਸਿਆਣੀ ਗੱਲ ਹੈ ਔਰ ਚੰਗੀ ਗੱਲ ਹੈ ਵੀ ਉਹਨਾਂ ਨੇ ਧਰਮ ਔਰ ਅੱਤਵਾਦ ਨੂੰ ਅੱਡ ਕੀਤਾ, ਪਰ ਅਸੀਂ ਸਮਝਦੇ ਹਾਂ ਵੀ ਇਹ ਬੜਾ ਕੰਡੈਮਨੇਬਲ ਐਕਟ ਹੈ ਔਰ ਇਹਦੇ ਨਾਲ ਜਿਹੜੇ ਦੂਸਰੇ ਲੋਕ ਨੇ ਉਹ ਸਿਰਫ ਉਸ ਧਰਮ ਵਾਲੇ ਹੀ ਨਹੀਂ, ਅਸੀਂ ਸਿੱਖ ਦੇ ਨਾਤੇ ਵੀ ਦੇਖਦੇ ਹਾਂ ਜਦੋਂ ਕੋਈ ਇਸ ਕਿਸਮ ਦਾ ਵਾਕਿਆ ਹੁੰਦਾ ਹੈ ਤੇ ਇਹ ਹਿਟ ਕ੍ਰਾਈਮ ਵੀ ਵੱਧ ਜਾਂਦੇ ਨੇ, ਸਾਨੂੰ ਵੀ ਇਫੈਕਟ ਕਰਦੇ। ਸੋ ਕਿਸੇ ਦੇ ਵੀ ਜਾਨ ਲੈਣੀ ਜਸਟ ਫॉर ਦਾ ਰੀਜ਼ਨ ਕਿ ਕੋਈ ਸ਼ੋਲਜਰ ਹੈ, ਬ੍ਰਿਟਿਸ਼ ਸ਼ੋਲਜਰ ਹੈ, ਗਵਰਨਮੈਂਟ ਦੀਆਂ ਨੀਤੀਆਂ ਕੀ ਨੇ ਉਹ ਗਲਤ ਨੇ, ਉਹਦੇ ਲਈ ਪੋਲੀਟੀਕਲ ਤੌਰ ਤਰੀਕੇ ਨਾਲ ਉਹਨਾਂ ਨੂੰ ਫਾਈਟ ਕਰਨ ਦੇ ਔਰ ਅਸੀਂ ਇਹਦੀ ਜ਼ੋਰਦਾਰ ਨਿਖੇਧੀ ਕਰਦੇ ਹਾਂ। ਸਾਡਾ ਆਖਰੀ ਸਵਾਲ ਹੈ, ਦੇਸ਼ ਦੀ ਪਹਿਲੀ ਰੱਖਿਆ ਯੂਨੀਵਰਸਿਟੀ ਹਰਿਆਣੇ ਦੇ ਹਿੱਸੇ ਆਈ ਹੈ। ਦੇਖੋ, ਮਤਲਬ ਮਰਨ ਲਈ ਪੰਜਾਬ ਦੇ ਸਿੱਖ ਤੁਸੀਂ ਲੈ ਜਾਓ, ਫੌਜ 'ਚ ਕਾਰਗਿਲ 'ਚ ਮਰਵਾ ਦਿਓ, ਸ੍ਰੀਲੰਕਾ 'ਚ ਮਰਵਾ ਦਿਓ, 65-62 'ਚ ਮਰਵਾ ਦਿਓ ਤੇ ਜੇ ਹੁਣ ਕੋਈ ਕੰਸੈਸ਼ਨ ਜਾਂ ਕੋਈ ਦੇਣ ਦਾ ਵੇਲਾ ਹੈ, ਪਹਿਲਾਂ ਸੀ ਕਿ ਜੀ ਅਸੀਂ ਅਨੰਦਪੁਰ ਸਾਹਿਬ ਬਣਾਵਾਂਗੇ, ਉੱਥੇ ਅਕੈਡਮੀ ਬਣੇਗੀ। ਹੁਣ 200 ਏਕੜ 'ਚ ਇਹ ਗੁਰਗਾਵਾਂ ਦੇ ਨੇੜੇ ਪਿੰਡ ਘਨੌਲਾ ਹੈਗੇ, ਉੱਥੇ ਉਹਨਾਂ ਨੇ ਬਹੁਤ ਵੱਡੀ ਫੰਡਿੰਗ ਦਿੱਤੀ ਹੈ, ਸੈਂਟਰਲੀ ਫੰਡਡ ਹੈ। ਹੁਣ ਕਿਹਾ 2018-2019 ਤੱਕ 2018-2019 ਤੱਕ ਇਹ ਬਣ ਕੇ ਤਿਆਰ ਹੋ ਜਾਏਗੀ। ਮਨਮੋਹਨ ਸਿੰਘ ਨੇ ਉਦਘਾਟਨ ਕੀਤਾ ਹੈ, ਸਾਰੀ ਸੈਂਟਰਲ ਮਿਨਿਸਟਰੀ ਬੈਠੀ ਸੀ ਉਹ ਸਾਰੇ 'ਚ। ਔਰ ਇਸ ਤੋਂ ਤੁਸੀਂ ਦੇਖ ਲਓ ਕਿ ਵੀ ਪੰਜਾਬ 'ਚ ਨਾ ਇਹਨਾਂ ਨੇ ਕਦੇ ਕੋਈ ਵੱਡੀ ਇੰਡਸਟਰੀ ਲਾਈ, ਨਾ ਪੰਜਾਬ ਦੇ ਵਿੱਚ ਕੋਈ ਹੋਰ ਪੈਕੇਜ ਦਿੱਤਾ। ਯੂਪੀ ਨੂੰ ਕਿੰਨੇ ਹਜ਼ਾਰ ਕਰੋੜ ਦਾ, 50,000 ਕਰੋੜ ਦਾ ਦਿੱਤਾ ਹੈ। ਹਿਮਾਚਲ ਔਰ ਜੰਮੂ ਕਸ਼ਮੀਰ ਇਹਨਾਂ ਨੂੰ ਇੰਡਸਟਰੀ ਨੂੰ ਜਿਹੜਾ ਉਹ ਟੈਕਸ ਨਹੀਂ ਦੇਣੇ ਪੈਂਦੇ। ਪੰਜਾਬ 'ਚ ਇਹਨਾਂ ਨੇ ਔਰ ਇਹ ਜਿਹੜਾ ਕਹਿਣਾ ਹੁੰਦਾ ਸੀ ਇਹਨਾਂ ਦਾ ਜੀ ਕਿ ਡਿਫੈਂਸ ਲਈ ਔਰ ਸਿੱਖ ਬੜੇ ਬਹਾਦਰ ਨੇ, ਚਲੋ ਸਾਡੇ ਲਈ ਤਾਂ ਚੰਗਾ ਹੈ, ਵੈਸੇ ਮਰਵਾਉਣ ਲਈ ਸਾਡੇ ਮੁੰਡੇ ਰੱਖੇ ਹੋਏ ਸੀਗੇ, ਇਹ ਜਾਣ ਉੱਥੇ ਜਾਟਾਂ ਨੂੰ ਲੈ ਜਾਣ ਹਰਿਆਣੇ ਦਿਆਂ ਨੂੰ, ਪਰ ਇਹ ਇਹਨਾਂ ਦੀ ਜ਼ਹਿਨੀਅਤ ਸ਼ੋਅ ਕਰਦਾ ਵੀ ਕਿਸ ਲੈਵਲ ਦੇ ਉੱਤੇ ਇਹ ਸਿੱਖਾਂ ਨੂੰ ਔਰ ਪੰਜਾਬ ਨੂੰ ਨਫ਼ਰਤ ਕਰਦੇ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਸਵਾਲਾਂ ਦੇ ਜਵਾਬ ਦਿੱਤੇ। ਤੇ ਹੁਣ ਸਾਡੇ ਦਰਸ਼ਕਾਂ ਨੂੰ ਤੇ ਸਾਨੂੰ ਦੱਸੋ ਅੱਜ ਦਾ ਵਿਚਾਰ। ਦੇਖੋ, ਅੱਜ ਅਸੀਂ ਭਾਈ ਗੁਰਦਾਸ ਜੀ ਦੇ 675 ਕਵਿਤ ਨੇ, ਉਹਨਾਂ ਚੋਂ 15 ਨੰਬਰ ਕਵਿਤ ਚੁਣੇ ਜੀ। ਇਹ ਸ਼ਾਰਟ ਹੈ ਪਰ ਇਹਦੇ 'ਚ ਜਿਹੜੇ ਰੱਬ ਨੂੰ ਮਿਲੇ ਹੋਏ ਇਨਸਾਨ ਨੇ, ਜਿਨ੍ਹਾਂ ਤੇ ਨਿਰੰਕਾਰ ਦੀ ਬਖਸ਼ਿਸ਼ ਹੁੰਦੀ ਹੈ ਜੀ, ਗੁਰਮੁਖ ਬਣ ਜਾਂਦੇ ਨੇ, ਗੁਰੂ ਵੱਲ ਮੂੰਹ ਹੁੰਦਾ ਹੈ, ਰੱਬ ਦੀ ਰਹਿਮਤ ਦੇ ਉਹ ਪਾਤਰ ਹੁੰਦੇ ਨੇ, ਉਹਨਾਂ ਦਾ ਕੀ ਵਰਤਾਰਾ ਹੁੰਦਾ ਹੈ, ਉਹਨਾਂ ਦੀ ਸ਼ਖਸੀਅਤ 'ਚ ਕਿਸ ਕਿਸਮ ਦੀ ਖੁਸ਼ਬੂ ਹੁੰਦੀ ਹੈ, ਉਹ ਕਿਵੇਂ ਆਨੰਦ ਦੀ ਸਥਿਤੀ 'ਚ ਹੁੰਦੇ ਨੇ, ਇਸ ਨੂੰ ਭਾਈ ਗੁਰਦਾਸ ਜੀ ਨੇ ਬੜੇ ਕਾਵਕ ਅੰਦਾਜ਼ ਦੇ ਵਿੱਚ ਲਿਖਿਆ ਹੈ। ਭਾਈ ਸਾਹਿਬ ਕਹਿੰਦੇ ਨੇ ਕਿ ਗੁਰਮੁਖ ਸੁਖ ਫਲ ਸਵਾਦ ਬਿਸਮਾਦ ਅਤ ਜੀ, ਅਕਥ ਕਥਾ ਬਿਨੋਦ ਕਹਿਤ ਨਾ ਆਵੇ, ਗੁਰਮੁਖ ਸੁਖ ਫਲ ਗੰਧ ਪਰਮ ਅਦਭੁਤ, ਸੀਤਲ ਕੋਮਲ ਪਰਸਤ ਬਨ ਆਵੇ, ਗੁਰਮੁਖ ਸੁਖ ਫਲ ਮਹਿਮਾ ਅਗਾਧ ਬੋਧ, ਗੁਰਸਿੱਖ ਸੰਧ ਮਿਲ ਅਲਖ ਲਖਾਵੇ, ਗੁਰਮੁਖ ਸੁਖ ਫਲ ਅੰਗ ਅੰਗ ਕੋਟ ਸ਼ੋਭਾ, ਮਾਇਆ ਕੇ ਦਿਖਾਵੇ ਸੋ ਤੋ ਅਨਤ ਨਾ ਤਾਵੇ ਜੀ। ਇਸ ਦਾ ਸਧਾਰਨ ਜ਼ਬਾਨ ਦੇ ਵਿੱਚ ਮਤਲਬ ਹੈ ਕਿ ਗੁਰਮੁਖ ਜਿਹੜਾ ਉਹ ਆਨੰਦ ਦੇ ਵਿੱਚ ਸੁਖ ਫਲ ਦੇ ਨੂੰ ਮਾਣਦੇ ਆ, ਇੱਕ ਟਿਕਾ ਦੇ ਵਿੱਚ ਹੁੰਦਾ ਜੀ, ਔਰ ਉਸ ਦੀ ਜਿਹੜੀ ਸ਼ਖਸੀਅਤ ਹੈ ਉਸ ਚੋਂ ਰੱਬ ਦੇ ਨਾਂ ਦੀ ਖੁਸ਼ਬੂ ਹੁੰਦੀ ਹੈ, ਰੱਬ ਦੇ ਨਾਂ ਦੀ ਹੋਂਦ ਹੁੰਦੀ ਹੈ, ਔਰ ਉਹਦੀ ਪਰਸਨੈਲਿਟੀ ਵਿਸਮਾਦ ਵਾਲੀ ਹੁੰਦੀ, ਉਹ ਵਿਸਮਾਦ 'ਚ ਰਹਿੰਦਾ ਜੀ, ਵੰਡਰਫੁਲ ਜਿਹਦੇ ਲਈ ਅਸੀਂ ਸ਼ਬਦ ਇਸਤੇਮਾਲ ਕਰਦੇ ਹਾਂ ਜੀ। ਔਰ ਉਸ ਰੱਬ ਨੂੰ ਮਿਲੇ ਗੁਰਸਿੱਖ ਦੀ, ਗੁਰਮੁਖ ਦੀ ਜਿਹੜੀ ਕਹਾਣੀ ਹੈ ਉਹ ਅਕਥ ਕਥਾ ਜੀ, ਉਸ ਕਹਾਣੀ ਨੂੰ ਕਥਨ ਨਹੀਂ ਕੀਤਾ ਜਾ ਸਕਦਾ, ਕਿਹਾ ਨਹੀਂ ਜਾ ਸਕਦਾ, ਉਹ ਵਿਨੋਦ ਹੈ, ਵੰਡਰਫੁਲ ਹੈ, ਕਹਿਤ ਨਾ ਆਵੇ, ਬਿਯੋਂਡ ਐਕਸਪਲੇਨੇਸ਼ਨ, ਉਹਦੇ ਲਈ ਕੋਈ ਸ਼ਬਦ ਨਹੀਂ ਨੇ ਜਿਹੜਾ ਰੱਬ ਦੇ ਨਾਲ ਇੱਕਮਿਕ ਹੈ।
ਫਿਰ ਉਹ ਕਹਿੰਦੇ ਨੇ ਕਿ ਉਸ ਦੀ ਖੁਸ਼ਬੂ ਗੁਰਮੁਖ ਸੁਖ ਫਲ ਗੰਧ ਪਰਮ ਅਦਭੁਤ, ਉਹਦੀ ਫ੍ਰੈਗਰੈਂਸ ਵੀ ਜਿਹੜੀ ਹੈ ਉਹ ਵੰਡਰਫੁਲ ਹੈ ਜੀ। ਉਸ ਦੇ ਵਿੱਚੋਂ ਜਿਵੇਂ ਉਸ ਰੱਬ ਦੇ ਪਿਆਰ ਦੀ ਖੁਸ਼ਬੂ ਆਉਂਦੀ ਹੈ, ਉਹ ਆਪ ਵੀ ਸੀਤਲ ਹੈ, ਉਸ ਦਾ ਅੰਦਰ ਠੰਡਾ ਠਾਰ ਹੈ, ਕੋਮਲ ਹੈ, ਔਰ ਜਿਹੜਾ ਉਸ ਦੀ ਛੋਹ ਨੂੰ ਹਾਸਲ ਕਰਦਾ ਹੈ, ਉਸ ਦੀ ਸੰਗਤ ਨੂੰ ਹਾਸਲ ਕਰਦਾ ਹੈ, ਉਹ ਵੀ ਉਹਨਾਂ ਗੁਣਾਂ ਦਾ ਮਾਲਕ ਬਣ ਜਾਂਦਾ ਹੈ। ਉਹਦੇ ਅੰਦਰ ਵੀ ਇੱਕ ਸ਼ਾਂਤ, ਇੱਕ ਸਹਿਜ ਭਾਵ ਵਰਤਦਾ ਹੈ। ਫਿਰ ਉਹ ਕਹਿੰਦੇ ਨੇ ਕਿ ਗੁਰਮੁਖ ਸੁਖ ਫਲ ਮਹਿਮਾ ਅਗਾਧ ਬੋਧ ਜੀ, ਕਿ ਜਿਹੜਾ ਰੱਬ ਨੂੰ ਮਿਲਿਆ ਹੋਇਆ ਗੁਰਮੁਖ ਹੈ, ਉਸ ਦੀ ਮਹਿਮਾ ਕਹੀ ਨਹੀਂ ਜਾ ਸਕਦੀ, ਉਸ ਨੂੰ ਡਿਸਕ੍ਰਾਈਬ ਨਹੀਂ ਕੀਤਾ ਜਾ ਸਕਦਾ। ਉਸ ਦੇ ਵਜੂਦ ਦਾ ਹਰ ਹੇਅਰ, ਹਰ ਰੋਮ ਉਸ ਵਾਹਿਗੁਰੂ ਦੇ ਗੁਣ ਗਾ ਰਿਹਾ ਹੁੰਦਾ ਹੈ। ਔਰ ਗੁਰਮੁਖ ਸੁਖ ਫਲ ਅੰਗ ਅੰਗ ਕੋਟ ਸੋਭਾ, ਉਸ ਦੇ ਹਰ ਅੰਗ ਚੋਂ, ਉਸ ਦੇ ਹਰ ਰੋਮ ਚੋਂ ਨਿਰੰਕਾਰ ਦੀ ਸਿਫਤ ਸਲਾਹ ਨਿਕਲਦੀ ਹੈ। ਮਾਇਆ ਕੇ ਦਿਖਾਵੇ ਸੋ ਤੋ ਅਨੰਤ ਨਾ ਧਾਵੇ। ਉਹ ਰੱਬ ਨਾਲ ਮਿਲਿਆ ਇਨਸਾਨ ਕਦੇ ਮਾਇਆ ਦੇ ਜਾਲ 'ਚ ਨਹੀਂ ਫਸਦਾ, ਕਦੇ ਮਾਇਆ ਵੱਲ ਨਹੀਂ ਧਾਂਦਾ, ਮਾਇਆ ਉਹਦੇ ਨੇੜੇ ਵੀ ਨਹੀਂ, ਜਿਹੜੀ ਉਹਨੂੰ ਪੋਹ ਨਹੀਂ ਸਕਦੀ। ਔਰ ਉਸ ਅਦਭੁਤ ਰੰਗ ਦੇ ਵਿੱਚ, ਉਸ ਪਿਆਰੇ ਦੇ ਪਿਆਰ ਵਿੱਚ, ਉਸ ਵਿਸਮਾਦ ਵਿੱਚ, ਉਸ ਬਲਿਸ ਵਿੱਚ ਉਹ ਚਤੇ ਪੈਰ ਹਰ ਪਲ ਉਸ ਦਾ ਗੁਜ਼ਰਦਾ ਹੈ। ਸੋ ਇਹ ਗੁਰਮੁਖ ਦੇ ਜਿਹੜੇ ਨੇ ਲੱਛਣ ਔਰ ਗੁਰਮੁਖ ਦੇ ਜੀਵਨ ਦੇ ਵਿੱਚ ਆਈ ਤਬਦੀਲੀ, ਇਸ ਨੂੰ ਭਾਈ ਸਾਹਿਬ ਨੇ ਡਿਸਕ੍ਰਾਈਬ ਕੀਤਾ। ਹਾਂਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ। ਵੀਰ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ SOS@TV84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਸਾਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।